ਗੱਲ ਕਰਦੇ ਹਾਂ ਪੰਜਾਬ ਦੀਆਂ ਜੇਲ੍ਹਾਂ ਦੀ। ਬਹੁਤ ਦੇਰ ਤੋਂ ਤੁਸੀਂ ਕਵਰ ਕਰ ਰਹੇ ਆ ਪੰਜਾਬ ਦੀਆਂ ਜੇਲ੍ਹਾਂ ਨੂੰ। ਉਹਨਾਂ ਦੇ ਵਿੱਚ ਫੋਨਾਂ ਦੀ ਗੱਲ ਬਹੁਤ ਵਾਰੀ ਕੀਤੀ ਆ, ਹੋਰ ਬੜਾ ਕੁਝ ਹੁੰਦਾ ਆ। ਪਰ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਆ ਕਿ ਜਿਹੜੇ ਛੋਟੇ ਫੋਨ ਆ, ਕਿੰਨੇ ਕੁ ਛੋਟੇ ਫੋਨ ਆ ਜਿਹੜੇ ਉਹ ਸਿਰਦਰਦੀ ਬਣ ਗਿਆ ਜੇਲ੍ਹਾਂ ਦੇ ਵਿੱਚ ਜਿਹੜੇ ਹੁੰਦੇ ਆ। ਬਿਲਕੁਲ ਪੰਜਾਬ ਦੀਆਂ ਜੇਲ੍ਹਾਂ ਜਾਂ ਦੇਸ਼ ਦੀਆਂ ਜੇਲ੍ਹਾਂ ਲੰਬੇ ਸਮੇਂ ਤੋਂ ਵਿਵਾਦਾਂ 'ਚ ਰਹੀਆਂ ਨੇ। ਖਾਸ ਕਰਕੇ ਜਦ ਤੋਂ ਟੈਕਨੋਲੋਜੀ ਦਾ ਯੁੱਗ ਆਇਆ, ਉਸ ਤੋਂ ਬਾਵਜੂਦ ਵੀ ਮਤਲਬ ਜੇਲ੍ਹਾਂ ਦੇ ਵਿੱਚ ਚਾਹੇ ਉਹ ਨਸ਼ੇ ਦੀ ਸਪਲਾਈ ਹੈ, ਚਾਹੇ ਉਹ ਡਰੱਗ ਦਾ ਧੰਦਾ ਹੈ, ਚਾਹੇ ਇੱਥੋਂ ਤੱਕ ਕਿ ਉੱਥੋਂ ਅੰਦਰੋਂ ਬੈਠ ਕੇ ਆਪਣੇ ਕਾਰੋਬਾਰ ਚਲਾਉਣ ਦੀਆਂ ਗੱਲਾਂ ਹੋਣ, ਉਹ ਸਾਰਾ ਕੁਝ ਅੰਦਰ ਸਾਧਨ ਸੰਪੰਨ ਉਪਲਬਧ ਹੁੰਦੇ ਨੇ। ਸੋ ਇਸ ਲਈ ਇਹ ਜੇਲ੍ਹਾਂ ਵਿਵਾਦਾਂ 'ਚ ਰਹੀਆਂ ਨੇ ਕਿ ਜੇਲ੍ਹ ਦੇ ਅੰਦਰ ਭਾਈ ਨਸ਼ਾ ਪਹੁੰਚ ਵੀ ਜਾਂਦਾ ਹੈ, ਜੇਲ੍ਹ ਦੇ ਅੰਦਰੋਂ ਨਸ਼ੇ ਦਾ ਕਾਰੋਬਾਰ ਹੋ ਵੀ ਜਾਂਦਾ ਹੈ। ਚਾਹੇ ਗੈਂਗਸਟਰ ਹੋਣ, ਚਾਹੇ ਹਾਰਡਕੋਰ ਕੈਦੀ ਹੋਣ, ਕਿਸੇ ਕਤਲ ਮਾਮਲੇ 'ਚ, ਕਿਸੇ ਨਸ਼ੇ ਦੇ ਮਾਮਲੇ 'ਚ, ਕਿਸੇ ਸਪਲਾਈ ਦੇ ਮਾਮਲੇ 'ਚ ਅੰਦਰ ਗਏ ਉਹਨੂੰ ਅੰਦਰੋਂ ਬੈਠ ਕੇ ਆਪਣਾ ਗਰੋਹ ਵੀ ਚਲਾ ਲੈਂਦੇ ਨੇ, ਅੰਦਰੋਂ ਬੈਠ ਕੇ ਆਪਣਾ ਕਾਰੋਬਾਰ ਵੀ ਚਲਾ ਲੈਂਦੇ ਨੇ। ਉਹ ਆਪਣੇ ਫੇਸਬੁੱਕਾਂ ਤੇ ਲਾਈਵ ਵੀ ਹੋ ਜਾਂਦੇ ਨੇ ਤੇ ਇੱਧਰ ਕਹਿੰਦੇ ਜੀ ਅਜੇ ਤੱਕ ਜੈਮਰ ਨਹੀਂ ਲਾ ਸਕੇ, ਅਸੀਂ 4G ਜੈਮਰ ਲਾਉਣੇ ਆ, ਉਹਦੇ ਨਾਲ ਮੋਬਾਈਲ ਨਹੀਂ ਚੱਲਣਗੇ ਜੀ। ਹੁਣ 5G ਆ ਗਿਆ, ਇਸ ਲਈ 5G ਜੈਮਰ ਲਵਾ ਲਾਂਗੇ ਜੀ। ਪੁਲਿਸ ਅਧਿਕਾਰੀਆਂ ਦੇ ਫੋਨ ਵੀ ਜਾਮ ਕਰਾ ਦਾਂਗੇ। ਪਰ ਉਹ ਅੰਦਰ ਸਾਰਾ ਕੁਝ ਮਿਲਦਾ, ਸਿਮ ਵੀ ਪਹੁੰਚ ਜਾਂਦੀ ਹੈ, ਫੋਨ ਰੀਚਾਰਜ ਵੀ ਹੋ ਜਾਂਦੇ ਨੇ, ਫੋਨ ਚੱਲਦੇ ਵੀ ਨੇ। ਸੋ ਇਸ ਲਈ ਲੰਮੇ ਸਮੇਂ ਤੋਂ ਪੰਜਾਬ ਦੇ ਅੰਦਰ ਇਹ ਮਸਲਾ ਬਣਦਾ ਰਿਹਾ ਤੇ ਹੁਣ ਵਾਲੀ ਸਰਕਾਰ ਕਹਿੰਦੀ ਅਸੀਂ ਸਖਤੀ ਕਰਤੀ, ਅਸੀਂ ਜੇਲ੍ਹਾਂ 'ਚ ਰੈਗੂਲਰ ਜਾਂਚ ਕਰਦੇ ਹਾਂ, ਰੈਗੂਲਰ ਮਤਲਬ ਕਿ ਛਾਪੇਮਾਰੀ ਹੁੰਦੀ ਹੈ ਤੇ ਜੇਲ੍ਹਾਂ 'ਚ ਫਰੋਲਾ ਫਰੋਲੀ ਹੁੰਦੀ ਹੈ ਤੇ ਸਮਾਨ ਬਰਾਮਦ ਹੁੰਦਾ, ਅਸੀਂ ਅੰਦਰ ਨਹੀਂ ਜਾਣ ਦਿੰਦੇ ਅੱਜ ਕੱਲ੍ਹ। ਪਰ ਮੈਨੂੰ ਲੱਗਦਾ ਕਿ ਚੀਨ ਦੀ ਇੱਕ ਕੰਪਨੀ ਨੇ ਪੰਜਾਬ ਦੀਆਂ ਜੇਲ੍ਹਾਂ ਨੂੰ ਧਿਆਨ 'ਚ ਰੱਖ ਕੇ ਹੀ ਸ਼ਾਇਦ ਮੋਬਾਈਲ ਬਣਾਇਆ। ਚੀਨ ਦੀ ਇੱਕ ਕੰਪਨੀ ਹੈ, ਕਿਚੋੜਾ ਕੰਪਨੀ ਨਾਂ ਦੀ ਕੰਪਨੀ ਦੱਸੀ ਜਾਂਦੀ ਹੈ ਕਿ ਇਸ ਕੰਪਨੀ ਨੇ ਜਿਹੜਾ ਮੋਬਾਈਲ ਬਣਾਇਆ ਉਹ ਬੰਦੇ ਦੀ ਉਂਗਲ ਨਾਲੋਂ ਵੀ ਛੋਟਾ ਤੇ ਉਹ ਮੋਬਾਈਲ ਆਰਾਮ ਨਾਲ ਅੰਦਰ ਪਹੁੰਚ ਜਾਂਦਾ ਤੇ ਉਹਦੇ ਰਾਹੀਂ ਫਿਰ ਸਾਰੇ ਕੰਮ ਧੰਦੇ ਚੋਰਾਂ ਦੇ, ਕੈਦੀਆਂ ਦੇ, ਗੈਂਗਸਟਰਾਂ ਦੇ ਸਾਰਾ ਕੁਝ ਚੱਲਦਾ। ਕਹਿੰਦੇ ਕਿ ਪੰਜਾਬ ਦੇ ਅੰਦਰ ਪਿਛਲੇ 6 ਮਹੀਨਿਆਂ 'ਚ 4000 ਤੋਂ ਵੱਧ ਫੋਨ ਬਰਾਮਦ ਹੋਏ ਨੇ ਤੇ 4000 ਤੋਂ ਵੱਧ ਫੋਨਾਂ ਦੇ ਵਿੱਚੋਂ ਕਹਿੰਦੇ ਕਿ 70% ਫੋਨ ਨੇ ਜਿਹੜੇ ਉਹ ਮਤਲਬ ਕਿ ਇਹੀ ਕਿਚੋੜਾ ਕੰਪਨੀ ਵਾਲੇ ਛੋਟੇ ਮੋਬਾਈਲ ਬਰਾਮਦ ਹੋਏ ਨੇ। ਸੋ ਇੱਥੋਂ ਹਿਸਾਬ ਲਾ ਲਓ ਕਿ 3000 ਦੇ ਕਰੀਬ, 4000 ਚੋਂ 3000 ਦੇ ਕਰੀਬ ਇਹ ਛੋਟਾ ਫੋਨ ਮਿਲਣਾ ਸੋ ਆਪਣੇ ਆਪ 'ਚ ਮਤਲਬ ਕਿ ਸਾਬਤ ਕਰਦਾ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਫੋਨ ਕਿਸ ਕਦਰ ਪਹੁੰਚ ਗਿਆ। ਹੁਣ ਇਹ ਫੋਨ ਦੀ ਜੇਕਰ ਤੁਸੀਂ ਮਤਲਬ ਕਿ ਜਿਹੜਾ ਪਤਾ ਲੱਗ ਰਿਹਾ, ਉਹ ਪਤਾ ਲੱਗ ਰਿਹਾ ਕਿ ਫੋਨ ਦੀ 7 ਸੈਂਟੀਮੀਟਰ ਤਾਂ ਸਿਰਫ ਲੰਬਾਈ ਹੈ ਤੇ 3 ਸੈਂਟੀਮੀਟਰ ਦੀ ਚੜਾਈ ਆ। ਸੋ ਇੱਥੋਂ ਹਿਸਾਬ ਲਾ ਲਓ ਕਿ ਕਿੰਨਾ ਛੋਟਾ ਫੋਨ ਹੈ ਜਿਹੜਾ ਮਤਲਬ ਕਿ ਮੁੱਠੀ ਦੇ ਵਿੱਚ ਅੰਦਰ ਵੀ ਆ ਜਾਂਦਾ, ਉਂਗਲ ਨਾਲੋਂ ਵੀ ਛੋਟੇ ਤਰ੍ਹਾਂ ਦਾ ਫੋਨ ਹੈ। ਸੋ 7 ਸੈਂਟੀਮੀਟਰ ਉਹਦੀ ਲੰਬਾਈ ਦੱਸੀ ਜਾਂਦੀ ਹੈ, 3 ਸੈਂਟੀਮੀਟਰ ਦੀ ਚੜਾਈ ਦੱਸੀ ਜਾਂਦੀ ਹੈ। ਤੇ ਹੁਣ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਇਹ ਫੋਨ ਕਹਿੰਦੇ ਪਹੁੰਚਦਾ ਕਿਵੇਂ? ਕਹਿੰਦੇ ਜੀ ਅਸਲ 'ਚ ਜਦੋਂ ਕੈਦੀ ਆਪਣੀ ਤਰੀਕ ਤੇ ਆਉਂਦੇ ਨੇ, ਉੱਥੇ ਅਦਾਲਤ ਦੇ ਅੰਦਰ ਪੁਲਿਸ ਤੋਂ ਅੱਖ ਬਚਾ ਕੇ ਆਪਣੇ ਪਰਿਵਾਰ ਨੂੰ ਮਿਲ ਲੈਂਦੇ ਨੇ, ਕਿਸੇ ਸਾਥੀ ਨੂੰ ਮਿਲ ਲੈਂਦੇ ਨੇ, ਉਹ ਤੋਂ ਅਜਿਹੀ ਚੀਜ਼ ਫੜ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਆਪਣੇ ਸਰੀਰ 'ਚ, ਕੱਪੜਿਆਂ 'ਚ ਜਾਂ ਗੁਪਤ ਅੰਗ 'ਚ ਲੁਕਾ ਕੇ ਤੱਕ ਅੰਦਰ ਲੈ ਜਾਂਦੇ ਨੇ। ਮਤਲਬ ਹੱਦ ਹੈ ਕਿ ਇਹ ਪੁਲਿਸ ਦੀ ਅਣਗਹਿਲੀ ਹੈ ਜਾਂ ਪੁਲਿਸ ਦੀ ਮਿਲੀ ਭੁਗਤ ਹੈ। ਇਹ ਵੱਡਾ ਸਵਾਲ ਪਹਿਲਾਂ ਵੀ ਰਿਹਾ ਤੇ ਹੁਣ ਵੀ, ਚਾਹੇ ਉਹ ਨਸ਼ੇ ਦਾ ਮਾਮਲਾ ਹੋਵੇ, ਚਾਹੇ ਫੋਨਾਂ ਦਾ ਮਾਮਲਾ ਹੋਵੇ, ਕਿ 1000 ਰੁਪਈਏ ਤੋਂ ਵੀ ਘੱਟ ਕੀਮਤ ਦੇ ਵਿੱਚ ਉਪਲਬਧ ਹੋ ਰਿਹਾ ਇਹ ਉਂਗਲੀ ਜਿੱਡਾ ਫੋਨ, ਕੀ ਇਸੇ ਮਸਲੇ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਕਿ ਉਹ ਜੇਲ੍ਹਾਂ ਦੇ ਅੰਦਰ ਦੇ ਲੋਕਾਂ ਨੂੰ ਹੀ ਮਤਲਬ ਕਿ ਇਸ ਫੋਨਾਂ ਦੇ ਲਈ ਬਣਾਇਆ ਗਿਆ ਮਾਰਕੀਟ, ਤਾਂ ਕਿ ਉਹ ਪੰਜਾਬ ਦੇ ਅੰਦਰ ਪਤਾ ਉਹਨਾਂ ਨੂੰ ਕਿ ਰਿਸ਼ਵਤਖੋਰੀ ਕਿਵੇਂ ਚੱਲਦੀ ਹੈ। ਹੁਣ ਕਹਿੰਦੇ ਜੀ ਪੁਲਿਸ ਵਾਲਿਆਂ ਤੋਂ ਅੱਖ ਬਚਾ ਕੇ, ਪੁਲਿਸ ਵਾਲਿਆਂ ਤੋਂ ਅੱਖ ਬਚਾ ਕੇ ਹੁੰਦਾ ਇਹ ਧੰਦਾ ਜਾਂ ਪੁਲਿਸ ਵਾਲੇ ਅੱਖਾਂ ਮੀਚ ਲੈਂਦੇ ਨੇ, ਉਹਨਾਂ ਦੀ ਮੁੱਠੀ ਗਰਮ ਹੋ ਜਾਂਦੀ ਹੈ। ਸੋ ਇਹ ਸਵਾਲ ਰਿਹਾ ਕਿ ਜਦੋਂ ਬੰਦਾ ਅਦਾਲਤ 'ਚ ਕੈਦੀ ਪੇਸ਼ ਹੋਣਾ ਹੁੰਦਾ ਹੈ ਤਦ ਪੁਲਿਸ ਵਾਲੇ ਮੂੰਹ ਫੇਰ ਲੈਂਦੇ ਨੇ ਕਿ ਭਾਈ ਮਿਲ ਆਪਣੇ ਟੱਬਰ ਨੂੰ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਟੱਬਰ ਨੂੰ ਮਿਲੂਗਾ ਤਾਂ ਉਸ ਨੂੰ ਟੱਬਰ ਵਾਲੇ ਨਗਦ ਰਾਸ਼ੀ ਵੀ ਦੇਣਗੇ ਤੇ ਉਹ ਨਗਦ ਰਾਸ਼ੀ ਦੇ ਵਿੱਚੋਂ ਫਿਰ ਇਹਨਾਂ ਨੇ ਵੀ ਹਿੱਸਾ ਪੱਤਾ ਲੈ ਲੈਣਾ ਹੁੰਦਾ। ਸੋ ਇਸ ਲਈ ਉਹ ਸਾਰੀਆਂ ਮੁਲਾਕਾਤਾਂ ਸਹਿਮਤੀ ਨਾਲੇ ਹੁੰਦੀਆਂ ਨੇ ਤੇ ਉਸ ਸਮੇਂ ਉਹਨਾਂ ਨੂੰ ਪਤਾ ਹੁੰਦਾ ਕਿ ਇਹਨੂੰ ਮਾਲ ਭੱਤਾ ਵੀ ਦੇਣਗੇ, ਇਹਨੂੰ ਕੋਈ ਹੋਰ ਚੀਜ਼ ਵੀ ਦੇਣਗੇ ਤੇ ਫਿਰ ਉਹ ਲੁਕਾਉਣ ਦੇ ਰਾਹ ਵੀ ਕੀ ਪੁਲਿਸ ਇਹ ਦੱਸਦੀ ਹੈ। ਫਿਰ ਇਹ ਵੀ ਹਵਾਲਾ ਦਿੰਦੀ ਆ ਪੁਲਿਸ, ਕਹਿੰਦੇ ਜਦੋਂ ਅਸੀਂ ਬੈਰਕਾਂ ਦੀ ਜਾਂਚ ਕਰਦੇ ਹਾਂ ਤਾਂ ਕਈ ਵਾਰ ਬੈਰਕਾਂ ਦੇ ਅੰਦਰ ਜਿਹੜੀਆਂ ਇੱਟਾਂ ਨੇ, ਉਹਨਾਂ ਦੀਆਂ ਜਿਹੜੀਆਂ ਦਰਾਰਾਂ ਹੁੰਦੀਆਂ ਨੇ ਇੱਟਾਂ ਦੇ ਵਿਚਾਲੇ, ਉਹ ਚੋਂ ਮਿੱਟੀ ਕੱਢ ਲੈਂਦੇ ਨੇ, ਸੀਮੈਂਟ ਕੱਢ ਲੈਂਦੇ ਨੇ, ਉਹਨਾਂ ਦਰਾਰਾਂ 'ਚ ਫੋਨ ਫਸਾ ਕੇ ਮੂਹਰੇ ਫਿਰ ਮਿੱਟੀ ਭਰ ਦਿੰਦੇ ਨੇ, ਪਤਾ ਹੀ ਨਹੀਂ ਲੱਗਦਾ, ਕਹਿੰਦੇ ਲੱਭਦਾ ਹੀ ਨਹੀਂ ਸਾਨੂੰ ਤਾਂ ਫੋਨ ਇਹ। ਸੋ ਇਸ ਲਈ ਪਰ ਹੁਣ ਬਰਾਮਦਗੀ ਦਾ ਹਵਾਲਾ ਆਪਣੇ ਆਪ 'ਚ ਦਾਅਵਾ ਕਰਦਾ ਕਿ ਜੇ 4000 ਫੋਨ 6 ਮਹੀਨਿਆਂ 'ਚ ਫੜ ਹੋਏ ਤਾਂ ਉਹਨਾਂ 'ਚੋਂ 70% ਫੋਨ ਇਹ ਫੜ ਹੋਏ, ਮਤਲਬ ਲਗਭਗ 3250 ਤੋਂ ਵੱਧ ਫੋਨ ਇਹੀ ਫੜ ਹੋਏ। ਤਾਂ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੀਆਂ ਜੇਲ੍ਹਾਂ ਕਿੰਨੀਆਂ ਕੁ ਸੁਰੱਖਿਅਤ ਨੇ। ਇੱਥੇ ਮੰਗ ਚੱਲਦੀ ਹੈ ਬੋਡੀ ਸਕੈਨਰ ਦੀ, ਕਹਿੰਦੇ ਜੀ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਬੋਡੀ ਸਕੈਨਰ ਲੱਗੇ ਤਾਂ ਕਿ ਬੰਦਾ ਜੇ ਢਿੱਡ ਦੇ ਵਿੱਚ ਵੀ ਨਸ਼ਾ ਲੈ ਕੇ ਜਾ ਰਿਹਾ, ਕੋਈ ਕੈਪਸੂਲ ਲੈ ਕੇ ਜਾ ਰਿਹਾ, ਕੋਈ ਗੋਲੀਆਂ ਲੈ ਕੇ ਜਾ ਰਿਹਾ, ਕਿਸੇ ਅੰਗ 'ਚ ਆਪਣੇ ਲੁਕੋ ਕੇ ਜੇ ਫੋਨ ਤੱਕ ਲੈ ਕੇ ਜਾ ਰਿਹਾ ਤਾਂ ਉਹ ਫੜਿਆ ਜਾਵੇ।
ਸੋ ਇਸ ਲਈ ਉਹ ਬੋਡੀ ਸਕੈਨਰ ਦੀ ਮੰਗ ਹੈ, ਪਰ ਬੋਡੀ ਸਕੈਨਰ ਦੀ ਮੰਗ ਤਾਂ ਸਾਡੀ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਵੀ ਲੰਮੇ ਸਮੇਂ ਤੋਂ ਚੱਲਦੀ ਹੈ। ਅਜੇ ਤੱਕ ਅਸੀਂ ਉੱਥੇ ਟਰੱਕ ਸਕੈਨਰ ਨਹੀਂ ਲਾ ਸਕੇ। ਬੋਡੀ ਸਕੈਨਰ ਲੱਗੇ ਨੇ ਪਰ ਟਰੱਕ ਸਕੈਨਰ ਨਹੀਂ ਲੱਗੇ ਅਜੇ ਤੱਕ, ਉਹ ਚਾਲੂ ਨਹੀਂ ਹੋ ਸਕੇ। ਪਾਕਿਸਤਾਨ ਵਾਲੇ ਪਾਸੇ ਉਹ ਚਾਲੂ ਨੇ, ਭਾਰਤ ਵਾਲੇ ਪਾਸੇ ਉਹ ਵੀ ਚਾਲੂ ਨਹੀਂ, ਉਹਦੀ ਮੰਗ ਲੰਮੇ ਸਮੇਂ ਤੋਂ ਰਹੀ ਹੈ। ਸੋ ਇਸ ਲਈ ਆ ਪੰਜਾਬ ਦੀਆਂ ਜੇਲ੍ਹਾਂ ਦਾ ਲੈਵਲ ਦੇਖੋ ਕਿ ਟੈਕਨੋਲੋਜੀ ਕਿੱਥੇ ਪਹੁੰਚ ਗਈ। ਅਜੇ ਤੱਕ ਅਸੀਂ ਉਹਨਾਂ ਨੂੰ ਮਤਲਬ ਕਿ ਜੈਮਰ ਨਹੀਂ ਲਾ ਸਕੇ ਅਜਿਹੇ ਕਿ ਉਹ ਟਾਵਰ ਕੈਸ਼ ਨਾ ਕਰਨ, ਉਹ ਜੇਲ੍ਹਾਂ ਦੇ ਅੰਦਰ ਦੇ ਫੋਨ ਚੱਲਣੇ ਨਾ, ਅਸੀਂ ਉਹਨਾਂ ਨੂੰ ਬਲੌਕ ਤੱਕ ਨਹੀਂ ਕਰ ਪਾਉਂਦੇ, ਰੋਕ ਤੱਕ ਨਹੀਂ ਲਾ ਪਾਏ ਅਜੇ ਤੱਕ, ਤੇ ਇਧਰ ਬੋਡੀ ਸਕੈਨਰ ਤੱਕ ਨਹੀਂ ਲਾ ਪਾਏ। ਸਿਰਫ ਇਹ ਕਰੋੜਾਂ ਰੁਪਈਆ, ਅਰਬਾਂ ਰੁਪਈਆ ਸਾਰਾ ਸਿਕਿਉਰਿਟੀ ਦੇ ਨਾਂ ਤੇ ਖਰਚ ਕੇ ਫਿਰ ਉਹਦਾ ਫਾਇਦਾ ਕੀ? ਇਹਦਾ ਮਤਲਬ ਸਰਕਾਰਾਂ, ਪੁਲਿਸ, ਤੰਤਰ, ਸਿਸਟਮ ਕਿਤੇ ਨਾ ਕਿਤੇ ਸਾਡਾ ਆਪ ਅੱਖਾਂ ਮੀਚਦਾ, ਆਪ ਉਹ ਭ੍ਰਿਸ਼ਟਾਚਾਰੀ ਨੂੰ ਵਧਾਵਾ ਦਿੰਦਾ, ਆਪ ਇਹਨਾਂ ਘਟਨਾ ਵਧਾਉਂਦਾ, ਜਿਹਦਾ ਨਤੀਜਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਹੁਣ ਛੋਟਾ ਫੋਨ ਵੱਡੀ ਮੁਸੀਬਤ ਬਣ ਗਿਆ ਜੀ। ਬਿਲਕੁਲ ਜੀ, ਬਿਲਕੁਲ ਲੱਭਣਾ ਚਾਹੀਦਾ ਕੋਈ ਨਾ ਕੋਈ ਰਾਹ। ਪਰ ਚੀਨੀਆਂ ਦਾ ਦੇਖੋ ਪੰਜਾਬੀਆਂ ਦੀ ਲੋੜ ਦਾ ਪਤਾ ਸੀ ਉਹਨਾਂ ਨੂੰ, ਤੇ ਉਹਨਾਂ ਨੇ ਛੋਟਾ ਫੋਨ ਬਿਲਕੁਲ ਬਣਾਤਾ। ਬਿਲਕੁਲ ਤੁਸੀਂ ਇਹ ਦੇਖੋ ਕਿ ਚੀਨੀ ਬਾਜ਼ਾਰ ਨੂੰ, ਉਹ ਚਾਹੇ ਧਰਮ ਨੂੰ ਮੰਨਣ ਚਾਹੇ ਨਾ ਮੰਨਣ, ਉਹਨਾਂ ਨੂੰ ਪਤਾ ਹੈ ਕਿ ਆਹ ਤਿਉਹਾਰ 'ਚ ਕਿਹੜੀਆਂ ਮੂਰਤੀਆਂ ਵਿਕਣੀਆਂ, ਆਹ ਤਿਉਹਾਰ 'ਚ ਕਿਹੜਾ ਖਿਡੌਣਾ ਵਿਕਣਾ ਹੈ, ਕਿਹੜੀ ਚੀਜ਼ ਬਣਨੀ। ਉਹਨਾਂ ਨੇ ਸਾਰਾ ਕੁਝ ਸਾਡੇ ਭਾਰਤੀਆਂ ਦੀ ਸੱਭਿਅਤਾ ਨੂੰ ਧਿਆਨ 'ਚ ਰੱਖ ਕੇ, ਸਾਡੇ ਰੀਤੀ ਰਿਵਾਜਾਂ ਨੂੰ ਧਿਆਨ 'ਚ ਰੱਖ ਕੇ, ਸਾਡੇ ਧਾਰਮਿਕ ਅਕੀਦਿਆਂ ਨੂੰ ਧਿਆਨ 'ਚ ਰੱਖ ਕੇ ਚੀਜ਼ਾਂ ਬਣਾਤੀਆਂ। ਉਸੇ ਤਰ੍ਹਾਂ ਇਹਨਾਂ ਨੂੰ ਇਹ ਵੀ ਪਤਾ ਕਿ ਜੇਲ੍ਹਾਂ ਦੇ ਅੰਦਰ ਸਾਡਾ ਧੰਦਾ ਕਿਹੋ ਜਿਹਾ ਚੱਲਦਾ ਹੈ, ਅਸੀਂ ਕਿਹੋ ਜਿਹੇ ਕੰਮ ਕਰਨੇ ਹੁੰਦੇ ਨੇ, ਉਹਦੇ ਹਿਸਾਬ ਨਾਲ ਫੋਨ ਵੀ ਬਣਾਤੇ। ਸੋ ਇਸ ਲਈ ਉਹਨਾਂ ਨੇ ਸਾਡੀ ਮਾਨਸਿਕਤਾ ਨੂੰ ਵੀ, ਸਾਡੇ ਬਾਜ਼ਾਰ ਨੂੰ ਵੀ, ਸਾਡੇ ਕਾਰੋਬਾਰ ਨੂੰ ਵੀ ਕੈਸ਼ ਕੀਤਾ, ਤੇ ਅਸੀਂ ਆਪਣੇ ਦੇਸ਼ ਦੇ ਅੰਦਰ ਆਪਣੀਆਂ ਚੀਜ਼ਾਂ ਲਈ ਨਾ ਸੁਰੱਖਿਅਤ ਮਾਹੌਲ ਬਣਾ ਸਕੇ, ਨਾ ਆਪਣੇ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਦੇ ਸਕੇ। ਬਿਲਕੁਲ ਜੀ, ਬਿਲਕੁਲ ਉਹਨਾਂ ਨੇ ਤਾਂ ਲੱਡੂਆਂ ਤੱਕ ਵੀ ਬਣਾਤੇ ਸੀਗੇ।